ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਧੰਨਵਾਦ ਜੀ ਆਇਆਂ ਨੂੰ। ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ ਰੇਡੀਓ ਸਟੇਸ਼ਨਾਂ ਤੇ ਫੇਸਬੁੱਕ ਤੇ ਜੁੜੇ ਹੋਏ ਆ, ਆਈਫੋਨ ਐਂਡਰਾਇਡ ਦੀ ਐਪਸ ਦੇ ਰਾਹੀਂ ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਮਈ ਦੀ 17 ਤਰੀਕ ਆ ਤੇ ਦਿਨ ਜਿਹੜਾ ਆ ਉਹ ਸ਼ੁੱਕਰਵਾਰ ਆ ਜੀ। ਤੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਆਲਮੋਸਟ ਅਮਰੀਕਾ ਦੇ ਸਾਰੇ ਸੂਬਿਆਂ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਕਮਰਸ਼ੀਅਲ ਇੰਸ਼ੋਰੈਂਸ, ਵਰਕਰ ਕੰਪ, ਹੈਲਥ, ਲਾਈਫ ਇੰਸ਼ੋਰੈਂਸ, ਹੋਮ, ਆਟੋ ਇੰਸ਼ੋਰੈਂਸ, ਲਿਕਰ ਸਟੋਰ, ਗੈਸ ਸਟੇਸ਼ਨ ਇੰਸ਼ੋਰੈਂਸ ਦੇ ਲਈ ਅੱਜ ਹੀ ਇਹਨਾਂ ਨੂੰ ਕਾਲ ਕਰੋ 408-272-2500 ਦੇ ਉੱਤੇ। ਇਸ ਦੇ ਨਾਲ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਗੁਰਮੀਤ ਸਿੰਘ ਗਿੱਲ ਕਲੋਵਿਸ, ਸਤਨਾਮ ਸਿੰਘ ਯੂਬਾ ਸਿਟੀ, ਬੀਸਲਾ ਪਰਿਵਾਰ ਫਰੈਜ਼ਨੋ, ਬਿੰਦਰ ਧਾਲੀਵਾਲ ਬੇਕਰਸਫੀਲਡ ਤੇ ਕੋਸਟ ਹੰਡਾਈ ਟ੍ਰੇਲਰ ਡੀਲਰਸ਼ਿਪ ਫਰੈਜ਼ਨੋ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਡਰਾਈਵ ਐਂਡ ਰੀਫਰ ਟ੍ਰੇਲਰਸ ਖਰੀਦ ਸਕਦੇ ਹੋ। ਇਹ ਫਾਈਨੈਂਸਿੰਗ ਵੀ ਕਰਦੇ ਨੇ। ਕਾਲ 909-786-8008 ਦੇ ਉੱਤੇ। ਇਹਨਾਂ ਸਭਨਾਂ ਦਾ ਹੀ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜੀ। ਅੱਜ ਦੀਆਂ ਖਬਰਾਂ ਵੱਲ ਚੱਲੀਏ। ਰਾਜਕਨਵੀਰ ਸਿੰਘ ਜੀ, ਸਭ ਤੋਂ ਜਿਹੜੀ ਮੇਨ ਖਬਰ ਆ ਉਹ ਕੱਲ੍ਹ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ, ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਜਿਹੜੀ ਆ ਆਪਣਾ ਇੱਕ ਤਰ੍ਹਾਂ ਨਾਲ ਭਾਸ਼ਣ ਦਿੱਤਾ ਵੀ ਕਿਸ ਤਰ੍ਹਾਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਆ ਉਹ ਚੇਂਜ ਹੋਣ ਜਾ ਰਹੀ ਆ ਜੀ। ਹਜੇ ਉਹ ਪਾਸ ਨਹੀਂ ਹੋਇਆ ਵੀ ਉਹ ਕਿਸ ਤਰ੍ਹਾਂ ਚੇਂਜ ਹੋਣ ਜਾ ਰਹੀ। ਪ੍ਰਪੋਜ਼ਲ ਜਿਹੜਾ ਕੱਲ੍ਹ ਉਹਨਾਂ ਨੇ ਰੋਜ਼ ਜਿਹੜਾ ਗਾਰਡਨ ਹੈਗਾ ਆ ਉੱਥੇ ਆਪਣਾ ਓਵਲ ਆਫਿਸ ਦੇ ਵਿੱਚ ਉੱਧਰਲੇ ਪਾਸੇ ਉੱਥੇ ਜਿਹੜਾ ਆ ਪੱਤਰਕਾਰਾਂ ਦੇ ਨਾਲ ਆਪਣੇ ਸਪੋਰਟਰ ਦੇ ਸਾਹਮਣੇ ਸੰਬੋਧਿਤ ਹੋ ਕੇ ਜਿਹੜਾ ਉਸ ਦੇ ਬਾਰੇ ਦੱਸਿਆ ਸੀਗਾ ਕਿ ਇਸ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਜਿਹੜੀ ਤਬਦੀਲੀ ਲਿਆਉਣਾ ਚਾਹੁੰਦੇ ਨੇ। ਵੀ ਇੱਕ ਉਹਦੇ ਵਿੱਚ ਜਿਹੜੀਆਂ ਕੁਛ ਚੋਣਵੀਆਂ ਗੱਲਾਂ ਜੇ ਆਪਾਂ ਦੱਸ ਜਾਈਏ, ਗ੍ਰੀਨ ਕਾਰਡ ਦੀ ਸੰਖਿਆ ਘਟਾਈ ਨਹੀਂ ਜਾ ਰਹੀ ਪਰ ਉਹਨਾਂ ਨੂੰ ਰੀਡਿਸਟਰੀਬਿਊਟ ਕੀਤਾ ਜਾ ਰਿਹਾ। ਜਿਸ ਤਰੀਕੇ ਦੇ ਨਾਲ ਬਲੱਡ ਰਿਲੇਸ਼ਨ ਵਾਲਿਆਂ ਨੂੰ ਗ੍ਰੀਨ ਕਾਰਡ ਜਿਹੜੇ ਆ ਹਾਲ ਦੀ ਘੜੀ ਸਭ ਤੋਂ ਜ਼ਿਆਦਾ ਦਿੱਤੇ ਜਾਂਦੇ ਸੀ, ਉਸ ਨੂੰ ਉਹ ਘਟਾ ਕੇ ਜਿਹੜੇ ਮੈਰਿਟ ਬੇਸ ਦੇ ਹਿਸਾਬ ਦੇ ਨਾਲ ਲੋਕਾਂ ਨੂੰ ਇੱਥੇ ਹੋਰ ਜ਼ਿਆਦਾ ਜਿਹੜੇ ਗ੍ਰੀਨ ਕਾਰਡ ਦੇਣ ਦੀਆਂ ਸੰਭਾਵਨਾਵਾਂ ਉਸ ਦੇ ਵੱਲ ਨੂੰ ਉਹਨਾਂ ਨੇ ਜ਼ਿਕਰ ਕੀਤਾ ਹੈ। ਪ੍ਰਪੋਜ਼ਲ ਜਿਹੜਾ ਕੀਤਾ ਆ ਇਸ ਦੇ ਬਾਰੇ ਜਿਹੜੇ ਆਪਾਂ ਖੁੱਲ੍ਹ ਕੇ ਜਿਹੜੇ ਵਿਚਾਰ ਆ ਕੀ ਕੁਛ ਹੈਗਾ ਆ, ਕੀ ਉਹਨਾਂ ਨੇ ਜਿਹੜਾ ਆਪਣਾ 15-20 ਮਿੰਟਾਂ ਦੇ ਭਾਸ਼ਣ ਦੇ ਵਿੱਚ ਕੀ ਜਿਹੜਾ ਉਹਨਾਂ ਨੇ ਮੁੱਦੇ ਛੂਹੇ, ਉਸ ਦੇ ਬਾਰੇ ਤੁਹਾਨੂੰ ਆਪਾਂ ਜ਼ਰੂਰ ਦੱਸਾਂਗੇ ਜਿਹੜਾ ਪ੍ਰੋਗਰਾਮ ਆਪਣਾ ਹੋਣਾ। ਸਭ ਤੋਂ ਖਤਰਨਾਕ ਰਾਜਕਨਵੀਰ ਸਿੰਘ ਜੀ ਇਹਦੇ 'ਚ ਇਹ ਪ੍ਰੋਗਰਾਮ ਆਇਆ ਵੀ ਜਿਹੜੇ 4 ਮਿਲੀਅਨ ਲੋਕ ਜਿਹੜੇ ਵੇਟਿੰਗ ਕਰ ਰਹੇ ਆਲਰੇਡੀ ਬਹੁਤ ਸਾਲਾਂ ਤੋਂ, ਉਹ ਵੀ ਇਹਦੇ ਨਾਲ ਐਲੀਮੀਨੇਟ ਕੀਤੇ ਜਾ ਸਕਦੇ ਆ ਜੀ। ਸੋ ਇਹਦੇ ਬਾਰੇ ਜ਼ਰੂਰ ਆਪਾਂ ਤੁਹਾਨੂੰ ਦੱਸਾਂਗੇ। ਜਿਹੜੇ 14-15 ਸਾਲਾਂ ਤੋਂ ਕਈਆਂ ਨੇ ਭੈਣਾਂ ਭਰਾਵਾਂ ਦੇ ਹੋਰਨਾਂ ਦੇ ਕੀਤੇ, ਉਹਨਾਂ ਨੂੰ ਵੀ ਖਤਮ ਕੀਤਾ ਜਾ ਸਕਦਾ ਆ। 4 ਮਿਲੀਅਨ ਦੇ ਕਰੀਬ ਲੋਕ ਬਣਦੇ ਆ। ਉਹਦੇ 'ਚ ਡਿਟੇਲ ਦੇ ਵਿੱਚ ਤੁਸੀਂ ਜਿਹੜਾ ਆ ਸ਼ਨੀਚਰਵਾਰ ਨੂੰ ਜਿਹੜਾ ਸਾਡਾ ਪ੍ਰੋਗਰਾਮ ਹੋਣਾ ਸਵੇਰ ਨੂੰ, ਉਹ ਜ਼ਰੂਰ ਸੁਣਿਓ। ਉਹ ਅਸੀਂ ਇਹਦੇ ਉੱਤੇ ਜਿਹੜਾ ਆ ਫੋਕਸ ਰੱਖਾਂਗੇ ਜੀ। ਬਿਲਕੁਲ। ਉੱਧਰ ਜਿਹੜੀ ਹੁਣ ਆਪਾਂ ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਨੇ ਜਿਹੜਾ ਇਮੀਗ੍ਰੇਸ਼ਨ ਦੇ ਇਸ ਟ੍ਰਾਂਜੀਸ਼ਨ ਦੀ ਪ੍ਰਪੋਜ਼ਲ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਇੱਕ ਜਿਹੜੀ ਨਵੀਂ ਚੀਜ਼ ਟੈਰਿਫਸ ਨੂੰ ਲੈ ਕੇ ਵੀ ਕੀਤੀ ਹੈ। ਕਹਿੰਦੇ ਵੀ ਰਾਈਟ ਨਾਓ ਜਿਹੜਾ ਜਾਪਾਨ ਤੇ ਯੂਰਪ ਦੇ ਨਾਲ ਆਟੋ ਦੇ ਟੈਰਿਫਸ ਆ ਉਸ ਨੂੰ ਵਧਾਉਣ ਦੇ ਉੱਤੇ ਉਹਨਾਂ ਨੇ ਹਾਲ ਦੀ ਘੜੀ ਡਿਲੇ ਕਰ ਦਿੱਤਾ ਆ। ਉਹਨਾਂ ਨੇ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਚਾਈਨਾ ਦੇ ਨਾਲ ਟ੍ਰੇਡ ਵਾਰ ਆ ਉਹ ਇੱਕ ਪਾਸੋਂ ਆਲਰੇਡੀ ਜਿਹੜਾ ਇਕੋਨਮੀ ਦੇ ਉੱਤੇ ਖਤਰਾ ਜਿਹੜਾ ਉਹ ਬਣ ਸਕਦਾ ਆ ਵੀ ਜਦੋਂ ਸਾਰੀਆਂ ਚੀਜ਼ਾਂ ਮਹਿੰਗੀਆਂ ਹੋਣਗੀਆਂ, ਉਤਪਾਦ ਜਿਹੜਾ ਮਹਿੰਗਾ ਇੱਥੇ ਆਊਗਾ ਤੇ ਜਾਂ ਇੱਧਰ ਦਾ ਉਤਪਾਦ ਉੱਧਰਲੇ ਪਾਸੇ ਘੱਟ ਵਿਕੂਗਾ, ਸੋ ਪ੍ਰੋਬਲਮ ਆ ਸਕਦੀ। ਸੋ ਆਲਰੇਡੀ ਜਿਹੜੇ ਰਾਸ਼ਟਰਪਤੀ ਟਰੰਪ ਉਹਨਾਂ ਨੇ ਇਹ ਚੇਤਾਵਨੀਆਂ ਦਿੱਤੀਆਂ ਹੋਈਆਂ ਸੀ। ਜਾਪਾਨ ਜਿੱਥੋਂ ਕਿ ਬਹੁਤ ਜ਼ਿਆਦੀਆਂ ਗੱਡੀਆਂ ਬਣ ਕੇ ਅਮਰੀਕਾ ਦੇ ਵਿੱਚ ਆਉਂਦੀਆਂ, ਯੂਰਪੀਅਨ ਗੱਡੀਆਂ ਵੀ ਬਹੁਤ ਇੱਧਰ ਆਉਂਦੀਆਂ ਨੇ ਬਣ ਕੇ ਵੀ, ਅਸੀਂ ਜੇ ਤੁਸੀਂ ਸਾਡੇ ਨਾਲ ਟ੍ਰੇਡ ਡੈਫੀਸਿਟ ਨਹੀਂ ਘਟਾਇਆ ਬੇਸਿਕਲੀ ਤਾਂ ਮੈਂ ਤੁਹਾਡੇ ਉੱਤੇ ਜਿਹੜਾ ਟੈਰਿਫ ਤੁਹਾਡੀਆਂ ਗੱਡੀਆਂ ਦੇ ਉੱਤੇ ਲਾਇਆ ਜਾ ਸਕਦਾ ਹੈ। ਪਰ ਹਾਲ ਦੀ ਘੜੀ ਹਰਜੋਤ ਸਿੰਘ ਜੀ ਉਹਨਾਂ ਨੇ ਇਸ ਪਲਾਨ ਨੂੰ ਡਿਲੇ ਜਿਹੜਾ ਆ ਉਹ ਕਰ ਦਿੱਤਾ ਹੈ ਘੱਟੋ ਘੱਟ 6 ਮਹੀਨੇ ਦੇ ਲਈ ਜਿਹੜਾ। ਸੋ ਬਿਲਕੁਲ ਵਾਈਟ ਹਾਊਸ ਨੇ ਜਿਹੜਾ ਆ ਇਹ 6 ਮਹੀਨੇ ਦੇ ਡਿਲੇ ਕਰ ਦਿੱਤਾ ਜਿਹੜੀਆਂ ਖਾਸ ਕਰਕੇ ਯੂਰਪੀਅਨ ਜਾਂ ਜਾਪਾਨ ਦੀਆਂ ਜਿਹੜੀਆਂ ਕਾਰਜ਼ ਆਉਂਦੀਆਂ ਉਹਨਾਂ ਦੇ ਉੱਤੇ ਟੈਰਿਫ ਲਾਉਣ ਤੋਂ। ਸੋ ਇੱਕ ਤਰ੍ਹਾਂ ਨਾਲ ਇਹ ਵੀ ਲੱਗਦਾ ਹੈ ਵੀ ਜਿਹੜਾ ਹੁਣ ਅਮਰੀਕਾ ਦਾ ਝੁਕਾਅ ਹੈਗਾ ਯੂਰਪ ਦੇ ਵੱਲ ਜ਼ਿਆਦਾ ਹੋ ਸਕਦਾ ਆ ਜੇ ਉਹ ਫਾਰਮਸ ਪ੍ਰੋਡਕਟ ਜਿਹੜੇ ਹੈਗੇ ਸੋਇਆਬੀਨ ਜਾਂ ਹੋਰ ਜਿਹੜੇ ਫਰੂਟਸ ਹੈਗੇ ਉਹਨਾਂ ਨਾਲ ਡੀਲ ਬਣਾ ਲੈਂਦੇ ਆ ਯੂਰਪੀਅਨ ਯੂਨੀਅਨ ਦੇ ਨਾਲ, ਤੇ ਚਾਈਨਾ ਵਾਲਾ ਮਸਲਾ ਫਿਰ ਕਾਫੀ ਲੰਮਾ ਪੈ ਸਕਦਾ ਹੈ ਜੀ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਜੌਨ ਬੋਲਟਨ, ਮਾਈਕ ਪੋਂਪੀਓ, ਇਹ ਕਿਤੇ ਨਾ ਕਿਤੇ ਇਹ ਗੱਲਾਂ ਜਿਹੜੀਆਂ ਉਹ ਇਸ ਤਰੀਕੇ ਨਾਲ ਪੇਸ਼ ਹੋ ਰਹੀਆਂ ਵੀ ਇਰਾਨ ਦੇ ਨਾਲ ਕਿਸੇ ਵੀ ਟਾਈਮ ਦੇ ਉੱਤੇ ਜੰਗ ਜਿਹੜੀ ਆ ਉਹ ਲੱਗ ਸਕਦੀ ਆ, ਉਹ ਕਿਤੇ ਨਾ ਕਿਤੇ ਤਿਆਰ ਹੀ ਕਰੀ ਬੈਠੇ ਆ। ਪਰ ਕੱਲ੍ਹ ਰਾਸ਼ਟਰਪਤੀ ਟਰੰਪ ਨੇ ਕੱਲ੍ਹ ਸਪਸ਼ਟ ਕਰ ਦਿੱਤਾ
ਪੈਂਟਾਗਨ ਦੇ ਜਿਹੜੇ ਚੀਫ ਆ ਉਹਨਾਂ ਨੂੰ ਵੀ ਸਪਸ਼ਟ ਕਰ ਦਿੱਤਾ ਵੀ ਮੈਂ ਜੰਗ ਨਹੀਂ ਚਾਹੁੰਦਾ, ਵੀ ਕਹਿੰਦੇ ਵੀ ਮੈਂ ਉਮੀਦ ਵੀ ਇਹੀ ਕਰਦਾ ਹਾਂ ਵੀ US ਈਰਾਨ ਦੇ ਵਿੱਚ ਜਿਹੜੀਆਂ ਟੈਨਸ਼ਨਸ ਆ ਜੰਗ ਵਾਲੇ ਪਾਸੇ ਨੂੰ ਨਾ ਵਧਣ, ਐਸਕਲੇਟ ਜਿਹੜੀਆਂ ਨਾ ਹੋਣ। ਉਹਨਾਂ ਨੇ ਆਪਣੇ ਟਵਿੱਟਰ ਦੇ ਜ਼ਰੀਏ ਵੀ ਇਸ ਦੇ ਉੱਤੇ ਜਿਹੜਾ ਆਪਣਾ ਪ੍ਰਤੀਕਰਨ ਜਿਹੜਾ ਉਹ ਜ਼ਾਹਿਰ ਕੀਤਾ ਵੀ ਮੈਂ ਨਹੀਂ ਚਾਹੁੰਦਾ ਵੀ ਇਸ ਪਾਸੇ ਵੱਲ ਨੂੰ ਐਸਕਲੇਟ ਹੋਵੇ, ਜਦ ਕਿ ਮੈਂ ਚਾਹੁੰਦਾ ਵੀ ਉਹਨਾਂ ਦੇ ਨਾਲ ਡਾਇਰੈਕਟ ਜਿਹੜੀ ਸਿੱਧੀ ਆ ਗੱਲਬਾਤ ਹੋਵੇ। ਹੋ ਸਕਦਾ ਹੈ ਵੀ ਕਿਮ ਯੋਂਗ ਉਨ ਦੇ ਨਾਲ ਜਿਹੜੀ ਇੱਕ ਦੋ ਸਮਿਟਾਂ ਕਰਨ ਤੋਂ ਬਾਅਦ ਦੇ ਵਿੱਚ ਉਹ ਈਰਾਨ ਦੇ ਜਿਹੜੇ ਪ੍ਰੈਜ਼ੀਡੈਂਟ ਹੈਗੇ ਆ ਜਾਂ ਈਰਾਨ ਦੇ ਜਿਹੜੇ ਲੀਡਰਸ ਆ ਉਹਨਾਂ ਦੇ ਨਾਲ ਵੀ ਜਿਹੜੀ ਸਮਿਟ ਆ ਉਹ ਕਰ ਸਕਦੇ ਨੇ। ਇਸ ਗੱਲੋਂ ਜਿਹੜੀ ਆ ਇਹ ਗੱਲਾਂ ਕਰਨ ਦੇ ਵਿੱਚ ਅੱਗੇ ਹੈਗੇ ਨੇ। ਉੱਦਾਂ ਪਹਿਲਾਂ ਇਹੀ ਇਹਨਾਂ ਦੀ ਪਾਰਟੀ ਵਾਲੇ ਜਦੋਂ ਓਬਾਮਾ ਕਹਿੰਦਾ ਸੀਗਾ ਵੀ ਕਿਮ ਯੋਂਗ ਉਨ ਦੇ ਨਾਲ ਮੈਂ ਵੀ ਗੱਲਬਾਤ ਕਰਕੇ ਦੇਖਦਾ ਵੀ ਕੀ ਬਣਦਾ, ਉਦੋਂ ਸਾਰੇ ਜਾਣੇ ਉਹਨੂੰ ਟੁੱਟ ਕੇ ਪੈ ਗਏ ਸੀ ਵੀ ਨਾ ਡਿਕਟੇਟਰ ਦੇ ਨਾਲ ਵੀ ਇੱਦਾਂ ਕਿੱਦਾਂ ਤੁਸੀਂ ਗੱਲ ਕਰ ਸਕਦੇ। ਅਮਰੀਕਾ ਵਾਲੇ ਤਾਂ ਉਹਨਾਂ ਨੂੰ ਪੁਸ਼ਟੀ ਜਿਹੜੀ ਇੱਕ ਹਿਸਾਬ ਨਾਲ ਕਰ ਦਿੰਦੇ ਆ ਤੇ ਬਾਅਦ ਦੇ ਵਿੱਚ ਖੁਦ ਆਪ 2 ਸਮਿਟ ਕੀਤੀਆਂ। ਤੇ ਪਰ ਇੱਕ ਚੰਗੀ ਗੱਲ ਇਹਨਾਂ ਦੀ ਹਾਲ ਦੀ ਘੜੀ ਅੰਡਰਲਾਈਨ ਇਹੀ ਆਉਂਦੀ ਆ ਵੀ ਉਹ ਜੰਗ ਜਿਹੜੀ ਆ ਰਾਸ਼ਟਰਪਤੀ ਟਰੰਪ ਨਹੀਂ ਚਾਹੁੰਦੇ। ਵੈਨੀਜ਼ੁਏਲਾ ਦੇ ਵਿੱਚ ਕੀ ਬਣੂਗਾ ਇਹ ਵੀ ਆਉਣ ਵਾਲਾ ਸਮਾਂ ਹੀ ਜਿਹੜਾ ਦੱਸਿਆ ਜਾਊਗਾ। ਕੁਝ ਸਮਾਂ ਪਹਿਲਾਂ ਵਲਾਦੀਮਿਰ ਪੁਤਿਨ ਦੇ ਨਾਲ ਘੰਟਾ ਬੱਧੀ ਜਿਹੜੀ ਇਹਨਾਂ ਦੀ ਗੱਲਬਾਤ ਹੋਈ ਸੀ, ਕਹਿੰਦੇ ਵੀ ਉਦੋਂ ਵੈਨੀਜ਼ੁਏਲਾ ਦਾ ਮੁੱਦਾ ਵੀ ਅਸੀਂ ਛੂਹਿਆ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ। ਓਹਾਇਓ ਦੇ ਵਿੱਚ ਇੱਕ ਓਹਾਇਓ ਸਟੇਟ ਦਾ ਟੀਮ ਡਾਕਟਰ ਜਿਹੜਾ ਕਿ 1979 ਤੋਂ ਲੈ ਕੇ 1997 ਤੱਕ ਡਾਕਟਰ ਰਿਚਰਡ ਸਟ੍ਰੌਸ ਰਿਹਾ, ਕਹਿੰਦੇ ਉਸ ਨੇ 177 ਜਿਹੜੇ ਸਟੂਡੈਂਟ ਸੀ ਉਹਨਾਂ ਨੂੰ ਸੈਕਸ਼ੂਅਲੀ ਅਬਿਊਜ਼ ਕੀਤਾ। ਅਤੇ ਕਹਿੰਦੇ ਯੂਨੀਵਰਸਿਟੀ ਨੂੰ ਇਹ ਪਤਾ ਸੀ ਵੀ ਉਹ ਇੱਦਾਂ ਦੇ ਘਿਨਾਉਣੇ ਕੰਮ ਜਿਹੜਾ ਕਰ ਰਿਹਾ, ਪਰ ਫਿਰ ਵੀ ਉਹਦੇ 'ਤੇ ਐਕਸ਼ਨ ਨਹੀਂ ਲਿਆ ਗਿਆ। 1998 'ਚ ਉਹ ਰਿਟਾਇਰ ਹੋ ਗਿਆ ਅਤੇ 2005 ਦੇ ਵਿੱਚ ਜਿਹੜੀ ਆ ਉਹਦੀ ਮੌਤ ਹੋ ਗਈ। ਉਹ ਤੋਂ ਬਾਅਦ ਹੁਣ ਪਿਛਲੇ ਸਾਲਾਂ ਦੇ ਵਿੱਚ ਇਹ ਇਨਵੈਸਟੀਗੇਸ਼ਨ ਉਹਦੀ ਸ਼ੁਰੂ ਕੀਤੀ ਗਈ ਸੀ, ਤਾਂ ਬਹੁਤ ਸਾਰੇ ਜਿਹੜੇ ਫਾਰਮਰ ਸਟੂਡੈਂਟਸ ਆ ਉਹਨਾਂ ਦੀ ਸਾਰੀ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗਾ ਵੀ ਇਹ ਜਿਹੜਾ ਡਾਕਟਰ ਜਿਹੜਾ ਸੀਗਾ ਯੂਨੀਵਰਸਿਟੀ ਦੀ ਟੀਮ ਦਾ, ਅਤੇ ਉਸ ਨੇ ਇੰਨੇ ਜਿਹੜੇ ਸਟੂਡੈਂਟ ਸੀ ਉਸ ਟਾਈਮ 'ਤੇ ਉਹਨਾਂ ਨੂੰ ਅਬਿਊਜ਼ ਕੀਤਾ। ਬਿਲਕੁਲ ਇੱਦਾਂ ਦਾ ਹੀ ਜਦੋਂ ਸਭ ਨੂੰ ਯਾਦ ਹੋਣਾ ਲੈਰੀ ਨਾਸਰ ਨਾਂ ਦਾ ਜਿਹੜਾ ਡਾਕਟਰ ਸੀਗਾ, US ਜਿਮਨਿਸਟ ਸੀਗਾ, ਉਹਨਾਂ ਕੁੜੀਆਂ ਦੇ ਨਾਲ ਕਿਸ ਤਰੀਕੇ ਦੀਆਂ ਉਹ ਛੇੜਖਾਨੀਆਂ, ਬਦਸਲੂਕੀਆਂ, ਜਿਹੜਾ ਸਰੀਰਕ ਸ਼ੋਸ਼ਣ ਉਹਨਾਂ ਦਾ ਜਿਹੜਾ ਕਰਦਾ ਰਿਹਾ ਅਤੇ ਬਾਅਦ ਦੇ ਵਿੱਚ ਉਸ ਨੂੰ ਜਿਹੜੀ ਹੁਣ ਸਜ਼ਾ ਵੀ ਸੁਣਾਈ ਗਈ ਆ। ਇਸ ਟਾਈਮ US ਜਿਮਨਿਸਟ ਜਿਹੜੀ ਜਿਮਨਾਸਟਿਕਸ ਹੈਗੀ ਆ ਉਹ ਪੂਰੀ ਤਰ੍ਹਾਂ ਬੈਂਕਰਪਟ ਹੋ ਚੁੱਕੀ ਆ ਅਤੇ ਕਹਿੰਦੇ ਵੀ $1 ਬਿਲੀਅਨ ਤੋਂ ਵੱਧ ਦੀ ਡਿਮਾਂਡ ਜਿਹੜੀ ਆ ਵੱਖ-ਵੱਖ ਜਿਹੜੇ ਜਿਮਨਿਸਟ ਉਹਨਾਂ ਦੇ ਅਧੀਨ ਜਾਂਦੇ ਰਹੇ ਆ, ਉਹਨਾਂ ਦੇ ਨਾਲ ਕੰਮ ਕਰਦੇ ਰਹੇ ਆ, ਜਿਨ੍ਹਾਂ ਨੂੰ ਸਰੀਰਕ ਸ਼ੋਸ਼ਣ ਜਿਹੜੀ ਆ ਉਹ ਉਹਨਾਂ ਦਾ ਕੀਤਾ ਗਿਆ ਸੀ ਇਸ ਡਾਕਟਰ ਦੇ ਦੁਆਰਾ। ਉਹ ਕਲੇਮ ਜਿਹੜੇ ਆ ਹੋਏ ਆ 350 ਤੋਂ ਵੱਧ ਕਲੇਮ ਜਿਹੜੇ ਆ ਆਲਰੇਡੀ ਹੈਗੇ ਨੇ। ਅਤੇ US ਬੈਂਕਰਪਸੀ ਕੋਰਟ ਇੰਡੀਆਨਾਪੋਲਿਸ ਦੇ ਵਿੱਚ ਆਲਰੇਡੀ US ਜਿਮਨਾਸਟਿਕਸ ਵਾਲੇ ਜਿਹੜੇ ਪਹੁੰਚੇ ਹੋਏ ਨੇ। ਸੋ ਇਹ ਦੇਖੋ ਹਰਜੋਤ ਸਿੰਘ ਜੀ ਇੱਕ ਖਤਰੇ ਵਾਲੀ ਗੱਲ ਆ ਵੀ ਬਹੁਤ ਵਾਰੀ ਜਿਹੜੇ ਉਹ ਵੀ ਆਈ ਥਿੰਕ ਇੱਦਾਂ ਹੀ ਯੂਨੀਵਰਸਿਟੀ ਤੋਂ ਹੀ ਸ਼ੁਰੂ ਹੋਇਆ ਸੀਗਾ। ਲੈਰੀ ਨਾਸਰ ਵੀ ਉੱਥੇ ਵੀ ਉਸ ਦੇ ਪ੍ਰਤੀ ਜਿਹੜੀਆਂ ਸ਼ਿਕਾਇਤਾਂ ਜਾਂਦੀਆਂ ਰਹੀਆਂ। ਉਦੋਂ ਦੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਸ ਯੂਨੀਵਰਸਿਟੀ ਦੇ, ਉਹਨਾਂ ਨੇ ਅਣਗੌਲਿਆਂ ਕਰ ਦਿੱਤਾ। ਫਿਰ US ਜਿਮਨਾਸਟਿਕ ਦੇ ਵਿੱਚ ਇੱਦਾਂ ਹੋਇਆ, ਉਹਨਾਂ ਨੂੰ ਸ਼ਿਕਾਇਤਾਂ ਗਈਆਂ, ਉਹਨਾਂ ਨੇ ਅਣਗੌਲਿਆਂ ਕਰ ਦਿੱਤਾ। ਅਤੇ ਇਹ ਆਪਣੇ ਜਿਹੜੇ ਸ਼ਿਕਾਰ ਆ ਉਹ ਬਣਾਉਂਦੇ ਰਹੇ, ਪੀੜਤ ਜਿਹੜੇ ਆ ਲੋਕਾਂ ਨੂੰ ਕਰਦੇ ਰਹੇ ਆਪਣੇ ਇਸ ਸਰੀਰਕ ਸ਼ੋਸ਼ਣ ਦੇ ਮਾਮਲੇ ਵਿੱਚ, ਸੈਕਸ਼ੂਅਲ ਅਬਿਊਜ਼ ਦੇ ਜਿਹੜੇ ਆ ਉਹ ਕਰਦੇ ਰਹੇ। ਸੋ ਇਸ ਤਰੀਕੇ ਦਾ ਇੱਕ ਹੋਰ ਜਿਹੜਾ ਹੁਣ ਸਾਹਮਣੇ ਆਇਆ ਵੀ 177 ਵਿਦਿਆਰਥੀਆਂ ਦੇ ਨਾਲ ਜਿਹੜੇ ਉਸਨੇ ਇਸ ਤਰੀਕੇ ਦੀਆਂ ਬਦਸਲੂਕੀਆਂ ਜਿਹੜੀਆਂ ਉਹ ਕੀਤੀਆਂ ਆ। ਅਤੇ ਰਹਿ ਰੱਬ ਦਾ ਨਾਂ ਹੋਰ ਪਤਾ ਨਹੀਂ ਕਿਹੜੇ ਆ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਅਤੇ ਕੀ ਸਕੂਲਾਂ ਦੇ ਵਿੱਚ ਵੀ ਇੱਦਾਂ ਦਾ ਹੋ ਰਿਹਾ ਹੋਣਾ। ਸੋ ਬਹੁਤ ਧਿਆਨ ਰੱਖਣ ਵਾਲੀਆਂ ਇਹ ਚੀਜ਼ਾਂ ਦੀ ਜ਼ਰੂਰਤ ਆ। ਅਤੇ ਆਈ ਥਿੰਕ ਜਿਹੜੇ ਅਧਿਕਾਰੀ ਇਸ ਦੇ 'ਤੇ ਲੀਨੀਅੰਸੀ ਵਰਤਦੇ ਆ ਉਹਨਾਂ ਦੀ ਸਭ ਤੋਂ ਪਹਿਲਾਂ ਛੁੱਟੀ ਹੋਣੀ ਚਾਹੀਦੀ ਆ। ਜੀ ਅਗਲੀ ਖਬਰ ਵੱਲ ਚੱਲੀਏ। ਜਿਹੜੇ ਨਿਊਯਾਰਕ ਦੇ ਮੇਅਰ ਹੈਗੇ ਆ ਬਿਲ ਡੇ ਬਲੈਸੀਓ, ਉਹ ਵੀ ਹੁਣ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਐਂਟਰ ਹੋ ਗਏ ਆ। ਉਹਨਾਂ ਦੇ ਐਂਟਰ ਹੋਣ ਦੇ ਨਾਲ ਅੱਜ ਤੱਕ ਜਿਹੜੇ ਆ ਡੈਮੋਕ੍ਰੈਟਿਕ ਪਾਰਟੀ ਦੇ 23 ਕੈਂਡੀਡੇਟ ਜਿਹੜੇ ਆ ਹੁਣ ਪ੍ਰੈਜ਼ੀਡੈਂਟ ਦੇ ਲਈ ਹੋ ਗਏ ਹੈਗੇ ਆ। ਪਰ ਜਿਹੜੀਆਂ ਨਵੀਆਂ ਪੋਲਸ ਆਈਆਂ ਉਹਨਾਂ ਦੇ ਮੁਤਾਬਕ ਜੋ ਬਾਈਡਨ ਕਹਿੰਦੇ ਸਭ ਤੋਂ ਉੱਪਰ ਜਾ ਰਹੇ ਆ, ਉਹ ਲਗਭਗ 35% ਡੈਮੋਕ੍ਰੇਟਸ ਉਹਨਾਂ ਨੂੰ ਅਪਰੂਵ ਕਰਦੇ ਆ, ਅਤੇ ਜਿਹੜੇ ਬਰਨੀ ਸੈਂਡਰਸ ਆ ਉਹਨਾਂ ਨੂੰ 17% ਲੋਕ ਜਿਹੜੇ ਆ ਅਪਰੂਵ ਕਰਦੇ, ਅਤੇ ਐਲਿਜ਼ਾਬੈਥ ਵੈਰਨ ਨੂੰ 9%, ਅਤੇ ਬਾਕੀ ਜਿਹੜੇ ਪਿੱਛੇ ਰਹਿ ਗਏ ਕਮਲਾ ਹੈਰਿਸ ਵਗੈਰਾ 5%, ਕੋਈ 4%। ਸੋ ਲੱਗਦਾ ਆ ਵੀ ਜਿਹੜੀ ਫਾਈਨਲ ਜਿਹੜੀ ਫਾਈਟ ਹੋਊਗੀ ਉਹ ਪ੍ਰੈਜ਼ੀਡੈਂਟ ਡੋਨਲਡ ਟਰੰਪ ਅਤੇ ਜੋ ਬਾਈਡਨ ਵਿੱਚ ਹੋਊਗੀ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪਤਾ ਲੱਗੂਗਾ। ਅਜੇ ਤਾਂ ਬਹੁਤ ਸੰਭਾਵਨਾਵਾਂ ਦੂਰ ਨੇ, ਬਹੁਤ ਜਿੱਦਾਂ ਤੁਸੀਂ ਦੱਸਿਆ ਵੀ ਲੋਕ ਹੈਗੇ ਨੇ
23 ਜਾਣੇ ਜਿਹੜੇ ਤਕਰੀਬਨ ਇਸ ਦੇ ਵਿੱਚ ਕੁੱਦ ਚੁੱਕੇ ਨੇ ਮੈਦਾਨ 'ਚ ਵੀ ਮੈਂ ਹੀ ਕਿਤੇ ਅਗਲੀ 2020 'ਚ ਸ਼ਾਇਦ ਜਿਹੜੇ ਰਾਸ਼ਟਰਪਤੀ ਉਹ ਬਣੀ ਜਾਣਾ ਹੈ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ ਕੰਟੱਕੀ ਤੋਂ, 22 ਮਹੀਨੇ ਦਾ ਤਕਰੀਬਨ 2 ਸਾਲ ਦਾ ਇੱਕ ਟੌਡਲਰ ਛੋਟਾ ਬੱਚਾ ਆ ਫੋਰੈਸਟ ਦੇ ਵਿੱਚ, ਵੁੱਡਸ ਦੇ ਵਿੱਚ ਕਹਿੰਦੇ ਆ ਉਹ ਗਵਾਚ ਗਿਆ ਸੀਗਾ ਅਤੇ 3 ਦਿਨ ਤੱਕ ਜਿਹੜਾ ਉਹ ਮਿਸਿੰਗ ਰਿਹਾ। ਇਹ ਪਰ ਖੁਸ਼ਕਿਸਮਤੀ ਵਾਲੀ ਗੱਲ ਆ, ਖੁਸ਼ਖਬਰੀ ਇਹ ਆਈ ਆ ਵੀ ਉਹ ਸਹੀ ਸਲਾਮਤ ਜਿਹੜੇ ਆ ਤਕਰੀਬਨ 60 ਤੋਂ ਵੱਧ ਘੰਟਿਆਂ ਤੋਂ ਬਾਅਦ ਦੇ ਵਿੱਚ ਉਸ ਨੂੰ ਲੱਭ ਲਿਆ ਗਿਆ ਆ ਅਤੇ ਉਹ ਮਿਲ ਗਿਆ ਆ ਅਤੇ ਉਹ ਬਿਲਕੁਲ ਠੀਕ ਠਾਕ ਹੈਗਾ ਆ। ਕਹਿੰਦੇ 300 ਏਕੜ ਦੇ ਵਿੱਚ ਜਿਹੜੇ ਉਹ ਕਿਤੇ ਘੁੰਮਣ ਗਏ ਸੀ, ਨਿਆਣਾ ਇੱਧਰ ਉੱਧਰ ਨੂੰ ਜਿਹੜਾ ਤੁਰ ਗਿਆ ਅਤੇ ਬਾਅਦ ਉਸ ਨੂੰ ਲੱਭ ਜਿਹੜੇ ਉਹਦੇ ਪਰਿਵਾਰ ਵਾਲੇ ਵੀ ਕਮਲੇ ਹੋ ਗਏ ਅਤੇ ਬਾਅਦ ਦੇ ਵਿੱਚ ਅਧਿਕਾਰੀਆਂ ਨੇ ਵੀ ਉਸ ਨੂੰ ਲੱਭਣ ਦੇ ਬਹੁਤ ਜ਼ਿਆਦਾ ਜਿਹੜੇ ਯਤਨ ਕੀਤੇ, ਪਰ ਆਖਿਰਕਾਰ ਤਕਰੀਬਨ ਤੀਜੇ ਦਿਨ ਦੇ ਵਿੱਚ ਜਾ ਕੇ ਉਹ ਲੱਭਿਆ ਅਤੇ ਕਹਿੰਦੇ ਉਹ ਰੋਂਦਾ ਪਿਆ ਸੀਗਾ ਅਤੇ ਜਿਹੜੇ ਰੈਸਕਿਊਅਰ ਸੀਗੇ ਉਸ ਦੀ ਰੋਣ ਦੀ ਆਵਾਜ਼ ਦੇ ਵੱਲ ਨੂੰ ਗਏ ਤਾਂ ਫਿਰ ਉੱਥੇ ਜਾ ਕੇ ਇਹ ਲੱਭਾ ਸੀਗਾ। ਡੀਹਾਈਡਰੇਟਡ ਸੀਗਾ, ਬਹੁਤ ਬੁਰਾ ਹਾਲ ਸੀਗਾ, ਮਤਲਬ ਉਸ ਕੰਡੀਸ਼ਨ ਦਾ ਸੀਗਾ ਵੀ ਵਿਚਾਰਾ ਬਿਲਕੁਲ ਡੀਹਾਈਡਰੇਟਡ ਸੀ, ਪਿਆਸਾ ਸੀਗਾ, ਪਰ ਉੱਦਾਂ ਗੁੱਡ ਕੰਡੀਸ਼ਨ ਸੀਗਾ, ਕੋਈ ਸੱਟ ਪੇਟ ਜਿਹੜੀ ਉਹ ਨਹੀਂ ਸੀ ਲੱਗੀ। ਪਰ ਇੱਕ ਬਹੁਤ ਵੱਡਾ ਟਰੌਮਾ ਹੈ ਬੱਚੇ ਦੇ ਲਈ ਵੀ ਉਹ 2-3 ਦਿਨ ਜੰਗਲਾਂ ਦੇ ਵਿੱਚ ਇੱਕ ਹਿਸਾਬ ਦੇ ਨਾਲ ਜੰਗਲਾਤ ਵਾਲੇ ਇਲਾਕੇ ਦੇ ਵਿੱਚ ਉਸ ਨੂੰ ਇਕੱਲਿਆਂ ਗੁਜ਼ਾਰਨੇ ਪਏ ਆ। ਵੀ ਰੱਬ ਦਾ ਸ਼ੁਕਰ ਆ ਵੀ ਕੋਈ ਉੱਥੇ ਜੰਗਲੀ ਜਾਨਵਰ ਨਹੀਂ ਸੀਗਾ ਜਿਸ ਨੇ ਇਸ ਦੇ ਉੱਤੇ ਹਮਲਾ ਕਰ ਦਿੱਤਾ ਜੀ। ਅਗਲੀ ਖਬਰ ਵੱਲ ਚੱਲੀਏ, ਜਿਹੜੀ ਚੈਲਸੀਆ ਮੈਨਿੰਗ ਆ ਜਿਸ ਨੇ ਵਿਕੀਲੀਕਸ ਨੂੰ ਬਹੁਤ ਸਾਰੀ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ US ਦੇ ਬਾਰੇ, ਜਿਹੜਾ ਇੱਕ ਟਾਈਮ ਤੇ ਬ੍ਰੈਡਲੀ ਮੈਨਿੰਗ ਸੀ ਜੀ ਸੋ ਰਹਿ ਚੁੱਕੇ ਆਰਮੀ ਇੰਟੈਲੀਜੈਂਸ ਐਨਾਲਿਸਟ, ਅਤੇ ਉਹ ਜਿਹੜੀ ਆ ਉਹਨਾਂ ਦੀ ਹੀਅਰਿੰਗ ਹੋਣੀ ਸੀ ਅਤੇ ਉਹ ਪੇਸ਼ ਨਹੀਂ ਹੋਏ ਗ੍ਰੈਂਡ ਜੂਰੀ ਦੇ ਸਾਹਮਣੇ। ਅਤੇ ਹੁਣ US ਦੇ ਡਿਸਟ੍ਰਿਕਟ ਜੱਜ ਐਂਥਨੀ ਟਰੈਂਗਾ ਜਿਹੜੇ ਆ ਉਹਨਾਂ ਨੇ ਕੱਲ੍ਹ ਜਿਹੜਾ ਆ ਉਸ ਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ। ਕਹਿੰਦੇ ਵੀ ਜਦ ਤੱਕ ਉਹ ਟੈਸਟੀਫਾਈ ਨਹੀਂ ਕਰਦੀ ਜਾਂ 18 ਮਹੀਨੇ ਤੱਕ, ਜਦੋਂ ਤੱਕ ਜਿਹੜੀ ਗ੍ਰੈਂਡ ਜੂਰੀ ਦੀ ਟਰਮ ਖਤਮ ਨਹੀਂ ਹੁੰਦੀ, ਅਤੇ ਨਾਲ ਦੀ ਨਾਲ ਜਿਹੜਾ ਉਹਨੇ ਫਾਈਨ ਵੀ ਲਾ ਦਿੱਤੇ ਉਹਦੇ 'ਤੇ $500 ਇੱਕ ਦਿਨ ਦੇ ਹਿਸਾਬ ਨਾਲ 30 ਦਿਨਾਂ ਤਾਈਂ, ਉਹ ਤੋਂ ਬਾਅਦ ਜਿਹੜਾ $1000 60 ਦਿਨਾਂ ਤੱਕ। ਜੀ। ਅਗਲੀ ਖਬਰ ਜਿਹੜੀ ਹਰਜੋਤ ਸਿੰਘ ਜੀ ਤਾਈਵਾਨ ਤੋਂ ਆ ਰਹੀ, ਕਹਿੰਦੇ ਏਸ਼ੀਆ ਦਾ ਪਹਿਲਾ ਮੁਲਕ ਤਾਈਵਾਨ ਜਿਹੜਾ ਬਣਿਆ ਆ ਜਿੱਥੇ ਉਹਨਾਂ ਨੇ ਸੇਮ ਸੈਕਸ ਮੈਰਿਜ ਆ ਉਸ ਨੂੰ ਲੀਗਲਾਈਜ਼ ਕਰ ਦਿੱਤਾ ਆ। ਅਮਰੀਕਾ ਦੇ ਵਿੱਚ ਵੀ ਇਸ ਨੂੰ ਲੈ ਕੇ ਬਹੁਤ ਰੌਲਾ ਪੈਂਦਾ ਰਿਹਾ ਆ, ਬੜੇ ਵਿਵਾਦ ਜਿਹੜੇ ਇਸ ਦੇ ਉੱਤੇ ਹੋਏ ਆ ਅਤੇ ਇੱਥੇ ਵੀ ਆਖਿਰਕਾਰ ਇਸ ਨੂੰ ਅਪਰੂਵਲ ਜਿਹੜਾ ਉਹ ਮਿਲ ਗਿਆ ਸੀਗਾ। ਅਤੇ ਹੁਣ ਤਾਈਵਾਨ ਦੇ ਵਿੱਚ ਜਿਹੜੇ ਕਹਿੰਦੇ ਹਜ਼ਾਰਾਂ ਹੀ ਲੋਕ ਜਿਹੜੇ ਇਸ ਦੇ ਹੱਕ ਦੇ ਵਿੱਚ ਸੀਗੇ ਉਹ ਸੜਕਾਂ 'ਤੇ ਆ ਕੇ ਉਸਨੇ ਆਪਣੀਆਂ ਸੈਲੀਬ੍ਰੇਸ਼ਨ ਜਿਹੜੀਆਂ ਉਹ ਕੀਤੀਆਂ ਆ। ਅਤੇ ਏਸ਼ੀਆ ਦੇ ਵਿੱਚ ਪਹਿਲਾ ਇਹ ਦੇਸ਼ ਬਣਿਆ ਆ ਜਿੱਥੇ ਸੇਮ ਸੈਕਸ ਯੂਨੀਅਨ ਨੂੰ ਲੀਗਲਾਈਜ਼ ਜਿਹੜਾ ਆ ਉਹ ਕਰ ਦਿੱਤਾ ਗਿਆ ਹੈਗਾ ਜੀ। ਅਗਲੀ ਖਬਰ ਇੰਗਲੈਂਡ ਤੋਂ ਆ ਰਹੀ ਆ। ਬ੍ਰੈਕਸਿਟ ਦਾ ਰੌਲਾ ਜਿਹੜਾ ਪੂਰੀ ਤਰ੍ਹਾਂ ਚੱਲ ਰਿਹਾ ਅਤੇ ਕਹਿੰਦੇ ਇੱਕ ਵਾਰੀ ਫਿਰ ਬ੍ਰੈਕਸਿਟ ਦੇ ਮਾਮਲੇ ਦੇ ਵਿੱਚ ਜਿਹੜੀਆਂ ਉੱਥੇ ਦੀਆਂ ਦੋਨੋਂ ਹੀ ਪਾਰਟੀਆਂ ਹੈਗੀਆਂ, ਕੰਜ਼ਰਵੇਟਿਵ ਅਤੇ ਜਿਹੜੀ ਪੋਲੀਟੀਕਲ ਆਪੋਜੀਸ਼ਨ ਪਾਰਟੀ ਆ, ਉਹਨਾਂ ਦੇ ਵਿੱਚ ਲੇਬਰ ਪਾਰਟੀ ਉਹ ਜਿਹੜੀ ਗੱਲਬਾਤ ਆ ਉਹ ਕਲੈਪਸ ਹੋ ਗਈ ਹੈਗੀ ਆ। ਸੋ ਜਰਮੀ ਕੋਰਬਾਈਨ ਜਿਹੜੇ ਲੇਬਰ ਪਾਰਟੀ ਦੇ ਲੀਡਰ ਹੈਗੇ ਆ, ਉਹ ਕਹਿੰਦੇ ਵੀ ਜਿਹੜੇ ਪ੍ਰਾਈਮ ਮਿਨਿਸਟਰ ਆ ਅੱਜ ਦੀ ਤਰੀਕ ਦੇ ਵਿੱਚ ਬੜੇ ਕਮਜ਼ੋਰ ਅਤੇ ਇਨਸਟੇਬਲ ਹੈਗੇ ਆ। ਸੋ ਥਰੀਸਾ ਮੇ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਰਿਜ਼ਾਈਨ ਕਰ ਦੇਣਾ ਚਾਹੀਦਾ ਅਤੇ ਥਰੀਸਾ ਮੇ ਦੀ ਪਾਰਟੀ ਜਿਹੜੀ ਹੈਗੀ ਆ ਉਹ ਵੀ ਜਿਹੜੀ ਆ ਉਹਨਾਂ ਤੋਂ ਇਨਡਾਇਰੈਕਟਲੀ ਜਿਹੜੇ ਰਿਜ਼ਾਈਨ ਮੰਗ ਰਹੇ ਆ। ਅਤੇ ਹੁਣ ਕਹਿੰਦੇ ਪਤਾ ਨਹੀਂ ਵੀ ਕਿਸ ਟਾਈਮ ਦੇ ਉੱਤੇ ਜਿਹੜਾ ਆ ਥਰੀਸਾ ਮੇ ਉੱਥੇ ਦੀ ਜਿਹੜੀ ਪ੍ਰਾਈਮ ਮਿਨਿਸਟਰ ਰਿਜ਼ਾਈਨ ਕਰ ਜਾਣਗੇ। ਕਹਿੰਦੇ ਹੋ ਸਕਦਾ ਮੇ ਵੀ ਮੋਰਲਾ ਮਹੀਨਾ ਜੂਨ, ਜੁਲਾਈ ਜਾਂ ਅਕਤੂਬਰ ਦੇ ਵਿੱਚ। ਅਤੇ ਕਹਿੰਦੇ ਉਸਨੇ ਖੁਦ ਵੀ ਪ੍ਰੋਮਿਸ ਕੀਤਾ ਹੈਗਾ ਵੀ ਮੈਂ ਜਲਦੀ ਤੋਂ ਜਲਦੀ ਜਿਹੜਾ ਆ ਇਸ ਪੋਸਟ ਤੋਂ ਰਿਜ਼ਾਈਨ ਕਰ ਜਾਵਾਂਗੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਇੱਕ ਚੰਗੀ ਖਬਰ ਆ ਰਹੀ ਹੈ, USA ਦਾ ਕੈਨੇਡਾ ਅਤੇ ਮੈਕਸੀਕੋ ਦੇ ਨਾਲ ਜਿਹੜੀ ਇੱਕ ਡੀਲ ਆ ਉਹ ਅੱਗੇ ਵੱਧਦੀ ਜਿਹੜੀ ਨਜ਼ਰ ਆ ਰਹੀ ਆ। US ਮੈਕਸੀਕੋ ਕੈਨੇਡਾ ਐਗਰੀਮੈਂਟ ਆ ਉਸ ਨੂੰ ਕੰਗਰੈਸ਼ਨਲ ਅਪਰੂਵਲ ਮਿਲਣ ਦੇ ਵੱਲ ਨੂੰ ਕਹਿੰਦੇ ਇੱਕ ਹੋਰ ਕਦਮ ਅੱਗੇ ਨੂੰ ਜਿਹੜਾ ਵਧਿਆ ਆ। US ਨੇ ਜਿਹੜਾ ਸਟੀਲ ਅਤੇ ਐਲੂਮੀਨੀਅਮ ਦੇ ਉੱਤੇ ਟੈਰਿਫ ਲਾਇਆ ਹੋਇਆ ਸੀਗਾ ਜਿਹੜਾ ਕੈਨੇਡਾ ਅਤੇ ਮੈਕਸੀਕੋ ਤੋਂ ਆਉਂਦਾ ਸੀਗਾ, ਉਸ ਨੂੰ ਕਹਿੰਦੇ ਕਿਤੇ ਨਾ ਕਿਤੇ ਹਟਾਉਣ ਵਾਲੇ ਪਾਸੇ ਨੂੰ ਵੱਧ ਚੁੱਕੇ ਆ ਵੀ ਉਸ ਨੂੰ ਲਿਫਟ ਕਰ ਰਹੇ ਨੇ। ਸੋ ਇਹ ਇੱਕ ਵਧੀਆ ਚੀਜ਼ ਜਿਹੜੀ ਉਹ ਹੋਊਗੀ। ਆਲਰੇਡੀ ਆਪਾਂ ਦੇਖਿਆ ਵੀ ਇਸ ਦੇ ਕਰਕੇ ਜਿਹੜੇ ਟੈਰਿਫ ਲੱਗੇ ਸੀਗੇ ਕੈਨੇਡਾ ਦੀ ਅਤੇ ਮੈਕਸੀਕੋ ਦੀ ਇਕੋਨਮੀ ਦੇ ਉੱਤੇ ਇਸ ਦਾ ਵੀ ਅਸਰ ਉਹ ਪਿਆ ਸੀਗਾ ਅਤੇ ਉਹ ਚੀਜ਼ਾਂ ਆਲਰੇਡੀ ਅਮਰੀਕਾ ਦੇ ਵਿੱਚ ਕਾਫੀ ਮਹਿੰਗੀਆਂ ਹੋ ਕੇ ਜਿਹੜੀਆਂ ਮਿਲਣੀਆਂ ਸ਼ੁਰੂ ਹੋ ਚੁੱਕੀਆਂ ਸੀਗੀਆਂ। ਸੋ ਆਲਰੇਡੀ ਯੂਰਪੀਅਨ ਯੂਨੀਅਨ ਅਤੇ ਜਪਾਨ ਨੂੰ 6 ਮਹੀਨੇ ਦਾ ਇਹਨਾਂ ਨੇ ਹੁਣ ਸਮਾਂ ਦੇ ਦਿੱਤਾ ਆ ਅਤੇ ਉਹਨਾਂ ਨੇ ਮੈਨੂੰ ਲੱਗਦਾ ਭਾਂਪ ਰਹੇ ਨੇ ਵੀ ਕਿਤੇ ਨਾ ਕਿਤੇ ਇਕੋਨਮੀ ਜਿਹੜੀ ਹੈ ਡਾਊਨਵਰਡ ਟਰੈਂਡ ਵੱਲ ਨੂੰ ਜਾ ਸਕਦੀ ਹੈ ਜੇ ਜ਼ਿਆਦਾ ਸਖਤੀ
ਉਹ ਰੱਖਦੇ ਨੇ। ਸੋ ਇਸ ਲਈ ਥੋੜ੍ਹੀਆਂ ਜੀ ਨਰਮੀ ਆ ਇਹਨਾਂ ਨੇ ਇਕੋਨਮੀ ਦੇ ਪੱਧਰ ਦੇ ਉੱਤੇ ਜਿਹੜੀ ਰੱਖੀ ਆ ਵੱਖ-ਵੱਖ ਟ੍ਰੇਡ ਡੀਲਸ ਦੇ ਵਿੱਚ ਉਹ ਦਿਖਾ ਰਹੇ ਨੇ। ਕਾਫੀ ਲੋਕ ਪਹਿਲਾਂ ਉਦੋਂ ਖੁਸ਼ ਸੀਗੇ ਜਿਹੜੇ ਇਹਨਾਂ ਦੇ ਸਪੋਰਟਰ ਸੀਗੇ, ਨਾ ਵੀ ਆਪਾਂ ਇਹਨਾਂ ਨੂੰ ਸਬਕ ਇਸੇ ਤਰੀਕੇ ਨਾਲ ਸਿਖਾ ਸਕਦੇ ਹਾਂ, ਪਰ ਇਨ ਦੀ ਐਂਡ ਜਿਹੜਾ ਲੌਂਗ ਰਨ ਦੇ ਵਿੱਚ ਦੇਖਣਾ ਪੈਂਦਾ ਵੀ ਕਿਸ ਚੀਜ਼ ਦਾ ਜ਼ਿਆਦਾ ਫਾਇਦਾ ਆ, ਕਿਸ ਚੀਜ਼ ਦਾ ਜਿਹੜਾ ਉਹ ਨੁਕਸਾਨ ਆ। ਸੋ ਇਹ ਟ੍ਰੇਡ ਡੀਲ ਕਾਂਗਰੈਸ਼ਨਲ ਅਪਰੂਵਲ ਦੇ ਵੱਲ ਨੂੰ ਵੱਧ ਰਹੀ ਆ। ਅਤੇ ਇਹ ਵੀ ਦੱਸ ਦਈਏ ਵੀ ਜਿਹੜੀ ਨਿਊ ਜਿਸ ਨੂੰ ਜਿਹੜਾ ਨਾਫਟਾ ਕਿਹਾ ਜਾ ਰਿਹਾ ਆ ਵੀ ਉਹ ਅਜੇ ਤੱਕ ਲਾਗੂ ਨਹੀਂ ਹੋਇਆ, ਕਿਉਂਕਿ ਕਾਂਗਰਸ ਦੇ ਵੱਲੋਂ ਅਪਰੂਵ ਨਹੀਂ ਹੋਈ ਹੈ। ਜਿਹੜੀ USA ਮੈਕਸੀਕੋ ਕੈਨੇਡਾ ਦੀ ਜਿਹੜੀ ਡੀਲ ਹੈਗੀ ਉਹਨਾਂ ਨੇ ਸਾਈਨ ਕਰ ਆਏ ਸੀਗੇ, ਤਿੰਨੇ ਜਾਣਿਆਂ ਨੇ ਸਾਈਨ ਕੀਤੇ ਸੀਗੇ, ਪਰ ਕਾਂਗਰਸ ਦੇ ਵੱਲੋਂ ਅਮਰੀਕਾ ਦੇ ਵਿੱਚ ਅਪਰੂਵ ਹੋਣਾ ਉਹ ਲਾਜ਼ਮੀ ਹੈਗਾ ਜੀ। ਅਗਲੀ ਖਬਰ ਬਾਅਦ ਚੱਲੀਏ ਜਿਹੜੀ ਸੈਨੋਜ਼ੇ ਤੋਂ ਆ ਰਹੀ। ਸੈਨੋਜ਼ੇ ਦੇ ਵਿੱਚ ਕਹਿੰਦੇ ਜਿਹੜੀ ਗੂਗਲ ਕੰਪਨੀ ਆ ਉਸ ਨੇ ਚੁੱਪ-ਚਾਪ 3 ਹੋਰ ਆਫਿਸ ਦੀਆਂ ਬਹੁਤ ਵੱਡੀਆਂ ਬਿਲਡਿੰਗਾਂ ਜਿਹੜੀਆਂ ਨਾਰਥ ਸੈਨੋਜ਼ੇ 'ਚ ਬਾਈ ਕਰ ਲਈਆਂ। ਸੋ ਟੋਟਲ ਉਸ ਏਰੀਏ ਦੇ ਵਿੱਚ ਇਹਨਾਂ ਦੇ ਕੋਲ ਕਹਿੰਦੇ 10 ਦੇ ਕਰੀਬ ਬਿਲਡਿੰਗਾਂ ਹੋ ਜਾਣਗੀਆਂ, ਜੋ ਕਿ ਟੋਟਲ ਏਰੀਆ 1 ਮਿਲੀਅਨ ਸਕੁਅਰ ਫੁੱਟ ਬਣਦਾ ਹੈਗਾ ਆ। ਸੋ ਬਹੁਤ ਵੱਡਾ ਉਹ ਜਿਹੜਾ ਗੂਗਲ ਦਾ ਇੱਕ ਕੈਂਪਸ ਆ, ਨਹੀਂ ਵਿਲੇਜ ਹੀ ਕਹੋ, ਵਿਲੇਜ ਆ, ਉਹ ਨਾਰਥ ਸੈਨੋਜ਼ੇ 'ਚ ਵੀ ਬਣ ਰਿਹਾ ਤੇ ਡਾਊਨਟਾਊਨ ਦੇ ਵਿੱਚ ਵੀ ਜਿਹੜੇ ਆ ਉਹ ਚੁੱਪ-ਚਾਪ ਬਹੁਤ ਸਾਰੀਆਂ ਜਿਹੜੀਆਂ ਬਿਲਡਿੰਗਾਂ ਆ ਗੂਗਲ ਵਾਲੇ ਖਰੀਦ ਰਹੇ ਆ। ਅਤੇ ਇਹਦਾ ਮਤਲਬ ਇਹ ਆ ਹਰਜੋਤ ਸਿੰਘ ਜੀ, ਇੱਥੇ ਦੀ ਰੀਅਲ estate ਦੇ ਉੱਤੇ ਅਤੇ ਇੱਥੇ ਦੇ ਡੈਮੋਗ੍ਰਾਫਿਕਸ ਦੇ ਵਿੱਚ ਬਹੁਤ ਵੱਡਾ ਜਿਹੜਾ ਚੇਂਜ ਆ ਬਹੁਤ ਜਲਦ ਸੈਨੋਜ਼ੇ ਦੇ ਵਿੱਚ ਆਉਣ ਜਾ ਰਿਹਾ ਆ। ਜਿਸ ਇਲਾਕੇ ਦੇ ਵਿੱਚ ਪੰਜਾਬੀ ਰੇਡੀਓ USA ਦਾ ਜਿਹੜਾ ਸਟੂਡੀਓ ਹੈਗਾ ਆ ਈਸਟ ਵਾਲੇ ਪਾਸੇ ਨੂੰ, ਇੱਥੇ ਕਿਤੇ ਨਾ ਕਿਤੇ ਹਿਸਪੈਨਿਕ ਕਮਿਊਨਿਟੀ ਪਹਿਲਾਂ ਜ਼ਿਆਦਾ ਸੀ, ਪਰ ਜਿਉਂ-ਜਿਉਂ ਪ੍ਰਾਈਸਿਸ ਜਿਹੜੇ ਵੱਧਦੇ ਜਾ ਰਹੇ ਆ, ਰੈਂਟ ਵਾਲੇ ਵੀ ਵੱਧ ਰਹੇ ਆ, ਘਰਾਂ ਦੇ ਪ੍ਰਾਈਸ ਵੀ ਜਿਹੜੇ ਉਹ ਵੱਧ ਰਹੇ ਆ। ਸੋ ਬਹੁਤ ਸਾਰੀਆਂ ਉਹ ਡੈਮੋਗ੍ਰਾਫਿਕਸ ਜਿਹੜੇ ਰੋਜ਼ਾਨਾ ਦਾ ਕੰਮ ਕਰਕੇ ਮਿਨੀਮਮ ਵੇਜ ਦੇ ਉੱਤੇ ਕੰਮ ਕਰਕੇ ਉਹਨਾਂ ਨੂੰ ਇੱਥੋਂ ਮੂਵ ਆਊਟ ਹੋਣਾ ਪੈ ਰਿਹਾ ਆ। ਤੁਸੀਂ ਦੇਖੋਗੇ ਵੀ ਬਹੁਤ ਜਲਦ ਤੁਹਾਡੇ ਵੀ ਇਰਦ ਗਿਰਦ ਜਿਹੜੇ ਡੈਮੋਗ੍ਰਾਫਿਕਸ ਆ ਬਹੁਤ ਚੇਂਜ ਹੋ ਰਹੇ ਨੇ। ਹੁਣ ਤੁਸੀਂ ਇੱਥੇ ਦੇਖੋ ਵੀ ਕਈ ਦੀ ਤਾਂ ਇਹ ਵੀ ਲੋਕਾਂ ਦੇ ਮੂੰਹੋਂ ਸੁਣਨ ਨੂੰ ਮਿਲਦਾ ਹੈ ਵੀ ਟੁੱਟੇ ਘਰ ਵੀ $1 ਮਿਲੀਅਨ ਦੇ ਜਿਹੜੇ ਇੱਥੇ ਪਏ ਹੋਏ ਨੇ, ਅਤੇ ਬਾਕੀ ਥਾਵਾਂ 'ਤੇ ਜੇ ਕਿਸੇ ਨੇ $1 ਮਿਲੀਅਨ ਖਰਚਣਾ ਤੇ ਆਲੀਸ਼ਾਨ ਮਹੱਲ ਜਿਹੜੇ ਬੰਦੇ ਆ ਉਹ ਲੈ ਸਕਦੇ ਨੇ। ਪਰ ਗੱਲ ਇਹ ਆ ਵੀ ਕਿੱਥੇ ਜੌਬਸ ਆ, ਕਿੱਥੇ ਜ਼ਿਆਦਾ ਜਨਤਾ ਹੈ, ਕਿੱਥੇ ਜ਼ਿਆਦਾ ਡਿਮਾਂਡ ਆ, ਉਸ ਹਿਸਾਬ ਦੇ ਨਾਲ ਇਹ ਸਾਰਾ ਕੁਛ ਚੱਲਦਾ ਹੈ। ਸੋ ਪਰ ਗੂਗਲ ਨੇ ਸੈਨੋਜ਼ੇ ਦਾ ਇੱਕ ਹਿਸਾਬ ਦੇ ਨਾਲ ਹੁਲੀਆ ਨਕਸ਼ਾ ਜਿਹੜਾ ਪੂਰਾ ਬਦਲ ਦੇਣਾ ਹੈ। ਸੋ ਜੇ ਆਪਾਂ ਇੰਨੇ ਵੱਡੀਆਂ ਕੰਪਨੀਆਂ ਦੀ ਐਕਸਪੈਂਸ਼ਨ ਦੀ ਗੱਲ ਕਰਦੇ ਹਾਂ ਤੇ ਦੂਸਰੇ ਪਾਸੇ ਜਿਹੜਾ ਆ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਹੋਮਲੈਸ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਗਈ ਆ। ਪਿਛਲੇ ਸਾਲ ਦੇ ਮੁਕਾਬਲੇ 31% ਹੋਰ ਜਿਹੜੇ ਹੋਮਲੈਸ ਲੋਕ ਆ ਸੈਂਟਾ ਕਲਾਰਾ ਕਾਉਂਟੀ 'ਚ ਵਧੇ ਹੈਗੇ ਆ। ਜੇ ਕਹਿੰਦੇ ਜਿੰਨੇ ਗਿਣੇ ਹੋਏ ਆ ਹੋਮਲੈਸ, ਜਿਹੜੇ ਨਹੀਂ ਗਿਣੇ ਉਹ ਤਾਂ ਸੈਪਰੇਟ ਆ, 9706 ਲੋਕ ਅੱਜ ਦੀ ਗਿਣਤੀ 'ਚ ਸੈਂਟਾ ਕਲਾਰਾ ਕਾਉਂਟੀ ਦੇ ਵਿੱਚ ਹੋਮਲੈਸ ਹੈਗੇ ਆ, ਜਿਹੜੇ ਛੋਟੇ-ਛੋਟੇ ਟੈਂਟ ਲਾ ਕੇ ਸੜਕਾਂ ਦੇ ਆਲੇ ਦੁਆਲੇ ਸੌਂਦੇ ਆ। ਜੀ, ਅਤੇ ਹਰਜੋਤ ਸਿੰਘ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਆ। ਅਤੇ ਕੱਲ੍ਹ ਦਾ ਪ੍ਰੋਗਰਾਮ ਜਿਹੜਾ ਜ਼ਰੂਰ ਤੁਸੀਂ ਜਿਹੜਾ ਧਿਆਨ ਦੇ ਨਾਲ ਜਿਹੜਾ ਸੁਣਿਓ। ਇਮੀਗ੍ਰੇਸ਼ਨ ਦੇ ਵਿੱਚ ਕੀ ਪ੍ਰਪੋਜ਼ਲ ਜਿਹੜੇ ਰਾਸ਼ਟਰਪਤੀ ਟਰੰਪ ਲੈ ਕੇ ਆਏ ਨੇ ਉਸ ਦੇ ਬਾਰੇ ਜਿਹੜੀ ਆਪਾਂ ਗੱਲਬਾਤ ਆ ਉਹ ਕਰਾਂਗੇ, ਤੁਹਾਨੂੰ ਦੱਸਾਂਗੇ। ਵੀਜ਼ਾ ਬੁਲੇਟਿਨ ਹੋਰ ਸਾਰਾ ਕੁਛ ਜਿਹੜੀ ਇਨਫੋਰਮੇਸ਼ਨ ਉਸ ਦੇ ਵਿੱਚ ਹੋਵੇਗੀ ਕੱਲ੍ਹ ਦੇ ਜਿਹੜੇ ਅਪਡੇਟ ਅਮਰੀਕਾ ਦੇ ਵਿੱਚ, ਉਸ ਨੂੰ ਬਹੁਤ ਧਿਆਨ ਦੇ ਨਾਲ ਜਿਹੜਾ ਸੁਣਿਓ, ਕਿਉਂਕਿ ਹਰ ਇੱਕ ਨੂੰ ਜਿਹੜਾ ਆ ਉਸ ਪ੍ਰਪੋਜ਼ਲ ਜੇ ਉਹ ਬਣ ਜਾਂਦਾ ਆ, ਕਾਨੂੰਨ ਬਣਦਾ ਆ ਜਾਂ ਉਹ ਕਾਨੂੰਨ ਬਣਨ ਤੱਕ ਕੀ ਅੜਚਨਾਂ ਨੇ, ਕੀ ਕੁਛ ਹੈਗਾ ਆ, ਉਹਦੇ ਬਾਰੇ ਸਾਰੀ ਜਿਹੜੀ ਆਪਾਂ ਗੱਲ ਕਰਾਂਗੇ। ਇਫੈਕਟ ਜਿਹੜਾ ਤੁਹਾਨੂੰ ਸਾਰਿਆਂ ਦੇ ਉੱਤੇ ਹੋਣਾ, ਸੋ ਜ਼ਰੂਰ ਧਿਆਨ ਦੇ ਨਾਲ ਸੁਣਿਓ। ਅਤੇ ਹੁਣ ਮਿਲਦੇ ਹਾਂ ਤੁਹਾਨੂੰ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਦੋਨਾਂ ਵੱਲੋਂ ਤੁਹਾਨੂੰ ਸਭਨਾਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। सुन रहे हो पंजाबी रेडियो USA KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM। ਭਾਜੀ ਨਵੇਂ ਟਰੱਕ